ਪਹਿਲੇ ਸਰ ਈਰਾਨ ਦੇ ਵੱਲ ਨਾਲ ਦੱਸ ਦਿਓ, ਜਿਹੜਾ ਜੰਗਬੰਦੀ ਵਾਲਾ ਮਾਮਲਾ ਹੈ ਟਰੰਪ ਦੀ ਤਰਫ ਕੋਲ ਜਿਹੜਾ ਹੈ ਉਹ ਵਧਾ ਦਿੱਤੀ ਗਈ ਹੈ ਇਹਦੀ ਜੰਗਬੰਦੀ ਦਾ ਜਿਹੜਾ ਵਕਤ ਹੈ, ਔਰ ਨਾਲ ਉਹਨਾਂ ਕਿਹਾ ਹੈ ਕਿ ਇਹ ਜਿਹੜਾ ਤਾ ਹੁਕਮ ਸਾਨੀ ਰਹੇਗੀ। ਕੀ ਨਜ਼ਰ ਆ ਰਿਹਾ ਹੈ ਇਹਦੀ ਵਜ੍ਹਾ ईरान की खामोशी है, सदर ट्रंप फस चुके हैं, हिकमत अमली उन्होंने समझ नहीं आ रही क्या करना चाहिए? तो क्या नज़र आ रहा है सदर ट्रंप ने ये ऐलान क्यों किया कि ईरान ने अमरीका के हर स्टेटमेंट का, हर अटैक का, हर मिसाइल का बड़ा एक्यूरेट और बड़ा कैलकुलेटेड जवाब दिता है उन्होंने। अगर और नाल इजराइल उहदे विच शामिल है, तुहानूं पता है अमरीका इतनी बड़ी ताकत होने के बावजूद इजराइल ने ईरान ने उन्होंने 44 एयरक्राफ्ट ने जड़े तबाह करते हैं, जिहदे F-35 भी शामिल है, उहदे विच F-15 भी है, F-16 भी है, A-10 भी है, और ये दुनिया के बड़े मॉडर्न एयरक्राफ्ट ने। उहदे नाल तुहानूं पता है जदों उन्होंने एक ग्राउंड ऑफेंसिव करने की कोशिश की जिते खारज आइलैंड तो प्लूटोनियम एनरिच्ड यूरेनियम लैंड जा रहे सन, उत्थे जड़े उन्होंने C-130 और ब्लैक हाक हेलीकॉप्टर बाकी चीज़ां जिहड़ी लैंड कराइयां सन, ਉਹਦੇ ਨਾਲ ਜਿਹੜੇ ਉਹਨਾਂ ਨੇ ਗਰਾਊਂਡ ਟਰੂਪਸ ਉੱਥੇ ਲੈਂਡ ਕਰਾਏ ਸਨ, ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਈਰਾਨ ਨੇ ਉਹਨਾਂ ਨੂੰ ਤਬਾਹ ਬਰਬਾਦ ਕਰਤਾ। ਔਰ ਨਾਲ ਉਹਦੇ ਨਾਲ ਜਿਹੜੀ ਅਮਰੀਕਾ ਦੇ ਵਿੱਚ ਟਰੰਪ ਦੇ ਖਿਲਾਫ ਜਿਹੜੀ ਇੱਕ ਪ੍ਰੋਟੈਸਟ ਚੱਲਿਆ ਹੈ, ਔਰ ਜਿੱਥੇ ਲੋਕ ਉੱਥੇ ਆਪਣੀ ਆਵਾਜ਼ਾਂ ਬੁਲੰਦ ਕਰ ਰਹੇ ਨੇ, ਔਰ ਉਹਨੂੰ ਉਹਦੀ ਅਗਰ ਤੁਸੀਂ ਪਿਓਰ ਰਿਸਰਚ ਦੇਖੋ ਤੇ ਉਹ ਕਹਿੰਦੀ ਹੈ ਕਿ ਉਹਦੀ ਰੈਪੂਟੇਸ਼ਨ ਜਿਹੜੀ ਹੈ और 68% people are against him. So whatever is left, ਤੁਹਾਨੂੰ ਪਤਾ ਹੈ ਕੁਝ ਲੋਕ ਐਸੇ ਵੀ ਹੁੰਦੇ ਨੇ ਜਿਹੜੇ ਕਮੈਂਟ ਨਹੀਂ ਕਰਦੇ ਸਹੀ ਜਾਂ ਗਲਤ, ਤੇ ਉਹਨੂੰ ਅਗਰ ਤੁਸੀਂ ਸ਼ਾਮਿਲ ਕਰ ਲਓ ਤੇ ਉਹ ਤੇ ਕੋਈ 80% ਤੇ ਜਾ ਕੇ ਬਹਿ ਜਾਏਗੀ। ਤੇ ਉਹ ਨਾਲ ਉਹਨੂੰ ਆਪਣੀ ਕਾਂਗਰਸ ਦੇ ਅੰਦਰ ਵੀ ਪ੍ਰੈਸ਼ਰ ਆ ਰਿਹਾ। ਤੇ ਇਸ तमाम ਚੀਜ਼ਾਂ ਤੋਂ ਉਹ ਹੋਰ ਕੁਝ ਨਹੀਂ ਕਰ ਸਕਦਾ ਸੀ ਸਿਵਾਏ ਦੇ ਕਿ ਉਹ ਬਿਆਨ ਦਿੰਦਾ ਰਿਹਾ ਕਿ ਜੀ ਮੈਂ ਮਾਰ ਦਿਆਂਗਾ ਜੀ, ਤਬਾਹ ਕਰ ਦਿਆਂਗਾ ਜੀ, ਤਹਿਜ਼ੀਬਾਂ ਤਬਾਹ ਕਰ ਦਿਆਂਗਾ। ਇਸ ਕਿਸਮ ਦੇ ਬਿਆਨ ਜਿਹੜੇ ਨੇ ਉਹ ਰਿਟੋਰਿਕਸ ਜਿਹੜੇ ਨੇ ਉਹ ਅਮੂਮਨ ਟੁੰਡੇ ਬਦਮਾਸ਼ ਦਿੰਦੇ ਨੇ, ਜਿਹੜੇ ਤੁਹਾਨੂੰ ਪਤਾ ਹੈ ਸੜਕਾਂ ਤੇ ਖੜੇ ਹੁੰਦੇ ਨੇ, ਗਲੀਆਂ ਵਿੱਚ ਖੜੇ ਹੁੰਦੇ ਨੇ, ਜਦੋਂ ਉਹਨਾਂ ਨੂੰ ਥੱਪੜ ਪੈਂਦਾ ਤਾਂ ਉੱਥੇ ਨੱਸ ਜਾਂਦੇ ਨੇ। ਇਹੀ ਹੋਇਆ ਬਸ, ਤੁਸੀਂ ਇਸੇ ਨੂੰ ਸਮਝ ਲਓ ਕਿ ਜਦੋਂ ਈਰਾਨ ਨੂੰ ਉਹਨੂੰ ਥੱਪੜ ਮਾਰਿਆ ਔਰ ਕੌਨਸਟੈਂਟਲੀ ਮਾਰਿਆ, ਉਹਦੀ ਲਿਮਿਟ ਇਹ ਸੀ ਕਿ ਈਰਾਨ ਨੇ ਕਹਿ ਦਿਆ ਜੀ, ਈਰਾਨ ਨੇ कहता ਜਾਓ ਜੀ ਗੈਟ ਆਫ, ਵੀ ਆਰ ਨਾਟ ਗੋਇੰਗ ਟੂ ਡੂ ਐਨੀ ਨੈਗੋਸ਼ੀਏਸ਼ਨ ਵਿਦ ਯੂ, ਅਸੀਂ ਮੁਜ਼ਾਕਰਾਤ ਤੁਹਾਡੇ ਨਾਲ ਕਰਨੇ, ਅਸੀਂ ਤੁਹਾਡੇ ਨਾਲ ਲੜਾਈ ਲੜਨੀ, ਆ ਜਾਓ ਲੜ ਲੈਣੇ। स्टेट ऑफ हार्मस के उत्ते तुहानूं पता उन्हें ब्लॉकेड लाया, उस ब्लॉकेड तो चाइना के शिप निकल के आंदे रहे, कोई शिप ऐसे नहीं चढ़े रुकिया सी, बिकॉज सेंटकॉम ने उस तरह का ब्लॉकेड ही नहीं लाया सी जिस तरह का ट्रंप उन्होंने कह रहे सी कि ब्लॉकेड लाओ। बिकॉज अमेरिकन आर्मी विच भी और अमेरिकन जिहड़ी एयरफोर्स विच भी ट्रंप के जिहड़े बयानात ने, ट्रंप के जिहड़ा पॉलिसी उहदे खिलाफ बहुत ज़्यादा आवाज़ां उठ रही है। दे डोंट वांट टू बी पार्ट ऑफ द वॉर, वो कहते हैं असीं इजराइल की जंग लड़ रहे हैं। असल में इजराइल ਜਿਹੜਾ ਜੋਨਿਜ਼ਮ ਜਿਹੜੇ ਨੇ ਜਿਓਨਿਸਟ ਯਹੂਦੀ ਜਿਹੜੇ ਨੇ, ਤੁਹਾਨੂੰ ਪਤਾ ਹੈ ਜਿਹੜੇ ਦਹਿਸ਼ਤਗਰਦੀ ਤੇ ਬਿਲੀਵ ਕਰਦੇ ਨੇ, ਜਿਹੜੇ ਇਨਸਾਨ ਦਾ ਖੂਨ ਪੀਣਾ ਚਾਹੁੰਦੇ ਨੇ, ਔਰ ਨੇਤਨਯਾਹੂ ਸ਼ੈਤਾਨਯਾਹੂ ਇਜ਼ ਵਨ ਆਫ them, ਜਿਹੜਾ ਲੋਕਾਂ ਨੂੰ ਮਾਰ ਕੇ ਤੇ ਸੈਟੀਸਫਾਈਡ ਫੀਲ ਕਰਦਾ, ਉਹ ਟਰੰਪ ਨੂੰ ਕੰਪੈਲ ਕਰ ਰਿਹਾ ਸੀ ਕਿ ਤੂੰ ਜੰਗ ਲੜ ਜੰਗ ਲੜ ਜੰਗ ਲੜ। ਔਰ ਟਰੰਪ ਚੁੱਕਿ ਐਪਸਟੀਨ ਫਾਈਲ ਦਾ ਮੁਜਰਮ ਹੈ, ਐਪਸਟੀਨ ਫਾਈਲ ਦੇ ਕੇਸਿਸ ਨੇ ਉਸਦੇ ਖਿਲਾਫ, ਔਰ ਉਹਦੇ ਡਾਕੂਮੈਂਟਸ ਮੌਜੂਦ ਨੇ, FIA ਕੋਲ ਵੀ, FBI ਕੋਲ ਵੀ ਮੌਜੂਦ ਨੇ, ਤੇ ਉਹਨਾਂ ਕੋਲ CIA ਕੋਲ ਵੀ ਮੌਜੂਦ ਨੇ, ਉਹਦੇ ਪੇਜ ਦੀ ਪੁੱਛਗਛ ਵੀ ਹੋ ਰਹੀ ਹੈ, ਅਟਾਰਨੀ ਜਨਰਲ ਵੀ ਉਹਨਾਂ ਨੂੰ ਬੁਲਾ ਲੈਂਦਾ। ਤੇ ਇਹਨਾਂ तमाम ਚੀਜ਼ਾਂ ਦਾ ਮੇਰਾ ਖਿਆਲ ਉਹਦੇ ਕੋਲ ਕੋਈ ਚਾਰਾ ਨਹੀਂ ਸੀ ਅਦਰ ਦੈਨ ਦਿਸ ਕਿ ਜੀ ਉਹ ਜਦੋਂ ਈਰਾਨ ਨੇ ਕਹਿਤਾ ਕਿ ਅਸੀਂ ਨਹੀਂ ਆ ਰਹੇ, ਤੇ देयर वाज नथिंग लेफ्ट विद देम देन टू से कि जी ਅਸੀਂ ਜੰਗਬੰਦੀ ਤੋਸੀਹ ਕਰਦੇ ਨੇ, ਔਰ ਉਹਨੂੰ ਬੇਸ ਬਣਾ ਲਿਆ ਕਿ ਜੀ ਅਸੀਂ ਉਸ ਵੇਲੇ ਤੱਕ ਤੋਸੀਹ ਕਰ ਰਹੇ ਹਾਂ ਜਿਸ ਵੇਲੇ ਤੱਕ ਈਰਾਨ ਦਾ ਵਫਦ ਜਿਹੜਾ ਆਉਂਦਾ ਨਹੀਂ, ਉਹ ਸਾਨੂੰ ਜਵਾਬ ਨਹੀਂ ਦਿੰਦਾ। बट हुण तुसीं भी ट्रंप दी, पूरी दुनिया ट्रंप दी जिहड़ी डिसीट पर्सनैलिटी है, जिहड़ी धोखाबाज पर्सनैलिटी है, जिहड़ी मकार पर्सनैलिटी है, जिहड़ा उहदा हिपोक्रेटिक एटीट्यूड है, जिहड़ा उहदा लफाजी दा एटीट्यूड है, जिहड़ा उहदा बक टर करन दा एटीट्यूड है, वो सारे लोग समझ गए ने कि एक अमरीका विच भी यही कहा जाता है कि टैको प्रेजिडेंट है, और टैको प्रेजिडेंट का मतलब है कि ट्रंप ऑलवेज चिकन्स आउट एंड ही चिकनड आउट ऑफ एवरीथिंग, बस वो बड़का मारता रहिंदा है। ਤੇ ਜਦੋਂ ਈਰਾਨ ਨੇ ਉਹਨੂੰ ਰਸਤਾ ਦਿਖਾਤਾ ਕਿ ਚੱਲ ਬਈ ਆ ਜਾਈਏ ਜੰਗ ਲੜ ਲੈਨੇ ਆ, ਤੇ ਉਹਦੇ ਵਿੱਚ ਉਹਦੀ ਹਵਾ ਨਿਕਲ ਗਈ, ਤਾਂ ਉਹ ਕਹਿੰਦਾ ਕਿ ਹੁਣ ਮੈਂ ਜੰਗਬੰਦੀ ਦੀ ਤੋਸੀਹ ਹੋ ਗਈ। ਇਹ ਸਾਰੇ ਫੈਕਟਰ ਸਨ, ਈਰਾਨ ਦਾ ਵੀ ਫੈਕਟਰ ਸੀ, ਉਹਦੇ ਇੰਟਰਨਲ ਵੀ ਸੀ, ਉਹਦੀ ਸ਼ੇਖੀਆ ਵੀ ਸਨ, ਉਹਦੀ ਹਿਪੋਕ੍ਰੇਸੀ ਵੀ ਹੈ, ਉਹਦਾ ਦੁਨੀਆ ਨੂੰ ਧੋਖਾ ਵੀ ਹੈ, ਉਹ ਕੰਪਲਸਿਵ ਲਾਇਰ ਹੈ, ਇਜ਼ ਅ ਕਰੈਕਟਰਲੈਸ ਮੈਨ, ਉਹਦਾ ਕਿਰਦਾਰ ਕੋਈ ਨਹੀਂ ਹੈ, ਇਮੋਰਲ ਹੈ, ਮੋਰੈਲਿਟੀ ਦਾ ਕੋਈ ਵੈਲਿਊ ਨਹੀਂ ਹੈ ਉਸ ਵਿੱਚ। ਔਰ ਤੇ ਉਸ ਦੀ ਵਜ੍ਹਾ ਤੋਂ ਜਿਹੜਾ ਉਹ तमाम ਚੀਜ਼ਾਂ ਜਿਹੜੇ ਇਸ ਤੋਂ ਪਹਿਲੇ ਵੀ ਉਹਨੇ ਕਿਹਾ ਸੀ ਮੈਂ ਤਹਿਜ਼ੀਬਾਂ ਖਤਮ ਕਰ ਦਿਆਂਗਾ, ਇਹ ਕਰ ਦੇਗਾ, ਉਹ ਕਰ ਦੇਗਾ,
ਤੇ ਕੁਝ ਲੋਕ ਉੱਤੇ ਪ੍ਰੀਵੇਲ ਕਰਦੇ ਨੇ, ਫਿਰ ਜਿਹੜੇ ਐਸਟੈਬਲਿਸ਼ਮੈਂਟ ਹੁੰਦੇ ਨੇ ਉਹ ਦੱਸਦੇ ਨੇ। ਫਿਰ ਅਮਰੀਕਨ ਆਰਮੀ ਦੇ ਵਿੱਚ ਤੁਹਾਨੂੰ ਪਤਾ ਚੱਲਿਆ ਕਿ ਉਹਨੇ ਚੀਫ ਨੂੰ ਫਾਰਿਗ ਕੀਤਾ, ਤੇ ਉਹਦੇ ਜਿਹੜਾ ਚੀਫ ਨੂੰ ਆਰਮੀ ਚੀਫ ਜਿਹਨੂੰ ਫਾਰਿਗ ਕੀਤਾ ਸੀ ਉਹਨੇ ਕੀ ਟਵੀਟ ਠੀਕ ਹੈ ਕੀਤਾ ਸੀ? ਉਹਨੇ ਟਵੀਟ ਇਹ ਕੀਤਾ ਸੀ ਕਿ ਜੀ ਉਹ ਆਰਮੀ ਜਿਹੜੀ ਹੈ ਉਹ ਇੱਕ ਬੜੇ ਬਦਮਾਸ਼ ਔਰ ਬੜਾ ਗੈਰ ਅਖਲਾਕੀ ਇਨਸਾਨ ਹੈ, ਜਿਹਨੂੰ ਜਿਹੜੀ ਫੌਜ ਨੂੰ ਲੀਡ ਕਰੇਗਾ। ਉਹਦਾ ਇਸ਼ਾਰਾ ਟਰੰਪ ਦੀ ਤਰਫ ਸੀ। ਤੇ ਉਹਦੇ 30 ਜਰਨੈਲ ਸਨ ਜਿਹਨਾਂ ਨੇ ਸਹੀ ਜਿਹਨਾਂ ਨੂੰ ਕੱਢਤਾ। ਤੇ ਫਿਰ ਤੁਹਾਨੂੰ ਦੱਸਿਆ ਕਿ ਜਦੋਂ ਹਕੂਮਤ ਵਿੱਚ ਵੀ ਔਰ ਸੈਂਟਕੌਮ ਔਰ ਫੌਜ ਦੇ ਵਿੱਚ ਵੀ ਡਿਫਰੈਂਸ ਆ ਜਾਏ ਔਰ ਉਹਦੇ ਬਾਅਦ ਡਿਫਰੈਂਟ ਓਪੀਨੀਅਨ, ਦੇ ਆਰ ਨਾਟ ਔਨ ਵਨ ਪੇਜ, ਦੇ ਆਰ ਨਾਟ ਔਨ ਵਨ ਚੈਪਟਰ, ਤੇ ਫਿਰ ਉਹਦੇ ਬਾਅਦ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲਣਾ ਜੀ ਮੁਸ਼ਕਿਲ ਹੋ ਜਾਂਦਾ ਹੈ। ਇਹ ਸਾਰੇ ਫੈਕਟਰ ਸਨ ਮੇਰੇ ਖਿਆਲ, ਜਿਸ ਦੀ ਵਜ੍ਹਾ ਤੋਂ ਤੁਸੀਂ ਵੇਖ ਰਹੇ ਹੋ ਕਿ ਉਹਨੇ ਜੰਗਬੰਦੀ ਦੀ ਤੋਸੀਹ ਦਾ ਐਲਾਨ ਕਰ। ਸਰ ਇੱਕ ਪਾਸੇ ਮੁਜ਼ਾਕਰਾਤ ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ ਨੈਵਲ ਬਲੌਕੇਡ ਵੀ ਹੈ, ਸਦਰ ਟਰੰਪ ਧਮਕੀਆਂ ਵੀ ਲਾਉਂਦੇ ਨੇ ਆਪਣੇ ਜਿਤਨੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਬਿਆਨਾਤ ਆਉਂਦੇ ਨੇ। ਕੀ ਲੱਗਦਾ ਹੈ ਇਹਨਾਂ ਸਾਰੇ ਮਾਮਲਾਤ ਨੂੰ ਇੱਕ ਸਾਥ ਅਗਰ ਚਲਾਉਣ ਦੀ ਗੱਲ ਕੀਤੀ ਜਾਵੇ ਤੇ ਸਦਰ ਟਰੰਪ ਈਰਾਨ ਨੂੰ ਮਜਬੂਰ ਕਰ ਪਾਉਣਗੇ ਕਿ ਉਹ ਆ ਕੇ ਇਹਨਾਂ ਨਾਲ ਬਹਿਣ, ਟੇਬਲ ਦੇ ਉੱਤੇ ਮੁਜ਼ਾਕਰਾਤ ਕਰਨ ਔਰ ਇਹਨਾਂ ਦੇ ਸ਼ਰਤਾਂ ਵੀ ਮੰਨ ਲੈਣ? ਦੇਖੋ, ਈਰਾਨ ਹਜੇ ਤੱਕ ਮਜਬੂਰ ਨਹੀਂ ਹੋਇਆ ਨਾ, ਮੈਂ ਤੁਹਾਨੂੰ ਇਹੀ ਤੇ ਦੱਸ ਰਿਹਾ। ਜੀ ਜੀ, ਈਰਾਨ ਨੇ ਤੇ ਰੈਜ਼ਿਸਟ ਕੀਤਾ। ਹੁਣ ਤੋਂ ਫਰਜ਼ ਕਰੋ ਅਸੀਂ ਇੱਕ ਸਿਚੁਏਸ਼ਨ ਕ੍ਰੀਏਟ ਕਰ ਰਹੇ ਹਾਂ ਕਿ ਅਗਰ ਉੱਥੋਂ ਚਾਈਨਾ ਦੇ ਸ਼ਿਪ ਲੰਘਣਗੇ ਤੇ ਤੁਹਾਡਾ ਕੀ ਖਿਆਲ ਹੈ ਅਮਰੀਕਨ ਆਰਮੀ ਉਹਨਾਂ ਨੂੰ ਟਾਰਗੇਟ ਕਰੇਗੀ? ਕਿਉਂਕਿ ਦੈਨ ਇਟ ਵਿਲ ਬੀ ਅ ਡਾਇਰੈਕਟ ਵਾਰ ਵਿਦ ਚਾਈਨਾ। ਉਹਨੇ 14 ਮਈ ਨੂੰ ਚਾਈਨਾ ਵੀ ਜਾਣਾ ਹੈ, ਤੇ ਉਹ ਕਿਸ ਤਰ੍ਹਾਂ ਉਹ ਬਲੌਕੇਡ ਨਹੀਂ ਜਿਹੜਾ ਅਸੀਂ ਕਨਸੀਵ ਕਰਨੇ ਆ। ਉਹ ਨਾਰਮਲ ਸ਼ਿਪਿੰਗ ਲਾਈਨਰ ਜਿਹੜੇ ਹੁੰਦੇ ਨੇ ਉਹ ਤੇ ਤੁਹਾਨੂੰ ਪਤਾ ਕਮਰਸ਼ੀਅਲ ਜਹਾਜ਼ ਹੁੰਦੇ ਨੇ। ਇੱਕ ਬੋਰਡ ਵੀ ਅਗਰ ਜਾ ਕੇ ਉਹਨਾਂ ਨੂੰ ਥ੍ਰੈਟ ਕਰ ਦੇਵੇ, ਜਿਸ ਤਰ੍ਹਾਂ ਤੁਹਾਨੂੰ ਜਿਹੜੇ ਉਹ ਸਿਟੀ ਪਾਇਰੇਟਸ ਆਪਣਾ ਸੀ ਪਾਇਰੇਟਸ ਹੁੰਦੇ ਨੇ, ਉਹ ਸੋਮਾਲੀਆ ਵਿੱਚ ਔਰ ਬਾਕੀ ਜਗ੍ਹਾਵਾਂ ਉਹ ਜਹਾਜ਼ਾਂ ਨੂੰ ਅਗਵਾ ਕਰਦੇ ਸਨ ਨਾ। ਉਹ ਇਹ ਕਰਦੇ ਸਨ, ਜਹਾਜ਼ ਦੇ ਉੱਤੇ ਲੈਂਡ ਕਰਕੇ ਉਹਨਾਂ ਦੇ ਕੋਲ ਅਸਲਾ ਹੁੰਦਾ ਸੀ, ਉਹ ਸ਼ਿਪ ਨੂੰ ਲੈ ਜਾਂਦੇ, ਫਿਰ ਉਹ ਰੈਂਸਮ ਡਿਮਾਂਡ ਕਰਦੇ ਸਨ ਸ਼ਿਪਿੰਗ ਕੰਪਨੀਆਂ ਕੋਲੋਂ। ਲੇਕਿਨ ਜਿਹੜਾ ਅਗਰ ਉਹਨੇ ਕੀਤਾ ਕਿਸੇ ਕਮਰਸ਼ੀਅਲ ਸ਼ਿਪ ਦੇ ਖਿਲਾਫ, ਚਾਈਨੀਜ਼ ਸ਼ਿਪ ਜਾਂ ਰਸ਼ੀਅਨ ਸ਼ਿਪ ਦੇ ਖਿਲਾਫ, ਤੁਹਾਨੂੰ ਕੀ ਪਤਾ ਫਿਰ ਵਾਰ ਜਿਹੜੀ ਉਹ ਸਿਰਫ ਈਰਾਨ ਨਾਲ ਰਹੇਗੀ। ਤਾਂ ਹੀ ਵੁਡ ਲਾਈਕ ਟੂ ਪਿਕ ਅਪ ਦੀ ਵਾਰ ਵਿਦ ਚਾਈਨਾ। ਸੋ ਬਲੌਕੇਡ ਤੇ ਜਿਹੜਾ ਉਹ ਚੱਲਦਾ ਵੀ ਰਿਹਾ ਤੇ ਈਰਾਨ ਦੀ ਸਿਹਤ ਤੇ ਉਸ ਬਲੌਕੇਡ ਦਾ ਕੋਈ ਅਸਰ ਨਹੀਂ ਪਏਗਾ। ਈਰਾਨ ਵੀ ਰਿਟੈਲੀਏਟ ਕਰਨਾ ਸ਼ੁਰੂ ਕਰ ਦੇਗਾ। ਈਰਾਨ ਨੇ ਤਾਂ ਆਪਣੀ ਪੋਜੀਸ਼ਨ ਕਲੀਅਰ ਕਰਤੀ ਕਿ ਅਸੀਂ ਹਰ ਚੀਜ਼ ਨੂੰ ਰਿਟੈਲੀਏਟ ਕਰਾਂਗੇ, ਅਸੀਂ ਤੁਹਾਨੂੰ ਜੂਤੇ ਵੀ ਮਾਰਾਂਗੇ, ਅਸੀਂ ਤੁਹਾਨੂੰ ਮਿਜ਼ਾਈਲ ਵੀ ਮਾਰਾਂਗੇ, ਅਸੀਂ ਹਰ ਉਹ ਕੰਮ ਕਰਾਂਗੇ ਜਿਹੜੀ ਸਾਡੀ ਇੱਜ਼ਤ ਦੇ ਮੁਤਾਬਿਕ ਹੈ ਔਰ ਜਿਹੜੀ ਸਾਡੀ ਸੋਵਰਨਿਟੀ ਦੇ ਮੁਤਾਬਿਕ ਹੈ, ਜਿਹੜੀ ਸਾਡੀ ਸਟੈਬਿਲਿਟੀ ਦੇ ਮੁਤਾਬਿਕ ਹੈ। ਤੇ ਤੁਸੀਂ ਮੰਨਣਾ ਹੈ ਤਾਂ ਮੰਨ ਲਓ। ਅਗਰ ਤੁਸੀਂ ਪ੍ਰੈਸ਼ਰਾਈਜ਼ ਕਰੋਗੇ ਕਿ ਅਸੀਂ ਤੁਹਾਡੇ ਪ੍ਰੈਸ਼ਰ ਦੇ ਉੱਤੇ, ਕਾਲੀਬਾਫ ਸਾਹਿਬ ਨੇ ਕਿਹਾ ਹੈ ਨਾ ਕਿ ਅਗਰ ਉਹ ਸਮਝਦਾ ਕਿ ਪ੍ਰੈਸ਼ਰ ਦੇ ਉੱਤੇ ਅਸੀਂ ਮੁਜ਼ਾਕਰਾਤ ਤੇ ਚਲਾ ਗਏ, ਅਸੀਂ ਨਹੀਂ ਜਾਵਾਂਗੇ। ਹਾਂ, ਇਹ ਜ਼ਰੂਰ ਹੈ ਕਿ ਪਾਕਿਸਤਾਨ ਐਂਡ ਚਾਈਨਾ ਦੀ ਰਿਕੁਐਸਟ ਦੇ ਉੱਤੇ ਈਰਾਨ ਮੁਜ਼ਾਕਰਾਤ ਵਾਸਤੇ ਆ ਜਾਏ, ਉਹ ਇਹੀ ਚਾਂਸ ਮੈਨੂੰ ਨਜ਼ਰ ਆਉਂਦਾ ਹੈ। ਸਰ ਅਮਰੀਕਨ ਮੀਡੀਆ ਇਹ ਰਿਪੋਰਟ ਕਰ ਰਿਹਾ ਹੈ ਕਿ ਜੀ ਈਰਾਨ ਦੀ ਜਿਹੜੀ ਕਿਆਦਤ ਹੈ ਉਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਪਾਸੇ ਸਖਤ ਮੌਕਫ ਰੱਖਣ ਵਾਲੇ ਨੇ, ਜਿਸ ਤਰ੍ਹਾਂ ਪਾਸਦਾਰਾਨ ਇਨਕਲਾਬ ਜਾਂ ਜਿਹੜੇ ਨਵੇਂ ਸੁਪਰੀਮ ਲੀਡਰ ਨੇ ਉਹ ਲੋਕ ਨੇ, ਔਰ ਦੂਜੇ ਪਾਸੇ ਜਿਹੜਾ ਉਹ ਅਬਾਸ ਅਰਾਕਚੀ ਔਰ ਮਸੂਦ ਪਜ਼ਿਸ਼ਕਿਆਨ ਟਾਈਪ ਲੋਕ ਨੇ ਜਿਹੜੇ ਕਿ ਗੱਲਬਾਤ ਕਰਨਾ ਚਾਹੁੰਦੇ ਨੇ। ਤੁਹਾਡਾ ਤਜਜ਼ੀਆ ਕਿ ਵਾਕਈ ਇਹ ਮਾਮਲਾ ਹੈ ਜਿਹੜਾ ਡਿਲੇ ਦਾ ਜਾਂ ਇਹਨਾਂ ਮਾਮਲਾਤ ਦਾ ਬਾਇਸ ਬਣ ਰਿਹਾ ਹੈ ਕਿ ਇਹ ਜਿਹੜਾ ਮੁਜ਼ਾਕਰਾਤ ਵਾਲਾ ਮਾਮਲਾ ਅੱਗੇ ਨਹੀਂ ਵਧ ਰਿਹਾ? ਦੇਖੋ, ਹਰ ਮੁਲਕ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਨਾ। ਇਹਨੂੰ ਈਰਾਨ ਦੇ ਨਾਲ ਈਰਾਨ ਦਾ ਨਾਮ ਲੈ ਕੇ ਕੋਈ ਐਕਸਪਲਾਈਟ ਕਰ ਰਹੇ ਨੇ ਲੋਕ। ਤੁਸੀਂ ਮੈਨੂੰ ਦੱਸੋ, ਮੈਂ ਹੁਣ ਤੁਹਾਨੂੰ ਦੱਸਿਆ ਕਿ ਅਮਰੀਕਨ ਆਰਮੀ ਦੇ 30 ਜਰਨੈਲ ਜਿਹੜੇ ਨੇ ਫਾਰਿਗ ਹੋ ਗਏ ਨੇ, ਉਹਨਾਂ ਦੇ ਚੀਫ ਜਿਹੜਾ ਗਿਆ ਉਹਨਾਂ ਨੂੰ ਕੱਢ ਦਿੱਤਾ ਜੇ। ਸੈਂਟਕੌਮ ਜਿਹੜੀ ਹੈ ਉਹ ਦੇ ਆਰ ਨਾਟ ਸਪੋਰਟਿੰਗ ਟਰੰਪਸ ਪ੍ਰਪੋਜ਼ਲ, ਸਹੀ, ਉਹ ਇਹਨੂੰ ਸਪੋਰਟ ਨਹੀਂ ਕਰ ਰਹੇ ਟਰੰਪ ਜਿਹੜਾ ਕਹਿ ਰਿਹਾ। ਤੇ ਉੱਥੇ ਵੀ ਤਾਂ ਤੁਹਾਨੂੰ ਡਿਵੀਜ਼ਨ ਨਜ਼ਰ ਆ ਰਹੀ ਹੈ ਨਾ ਕਿ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਯਹੂਦੀ ਜਿਹੜੇ ਜ਼ਿਓਨਿਸਟ ਲੌਬੀ ਹੈ, ਜਿਹੜੇ ਦਹਿਸ਼ਤਗਰਦ ਨੇ, ਜ਼ਿਓਨਿਜ਼ਮ ਇਜ਼ ਦਹਿਸ਼ਤਗਰਦੀ, ਇਟਸ ਨਾਟ ਦ ਜਿਊਸ਼ ਰਿਲੀਜਨ। ਉਹ ਜਿਹੜੇ ਜ਼ਿਓਨਿਸਟ ਨੇ ਉਹ ਕਹਿ ਰਹੇ ਨੇ ਜੰਗ ਕਰੋ, ਜਿਹੜੇ ਮੋਡਰੇਟ ਲੋਕ ਨੇ ਉਹ ਕਹਿ ਰਹੇ ਨੇ ਜੰਗ ਨਾ ਕਰੋ। ਫੌਜ ਵਿੱਚ ਵੀ ਉਹਨਾਂ ਦੀ ਉਹਨਾਂ ਦੀ ਡਿਫੈਂਸ ਫੋਰਸਿਸ ਵੀ ਜਿਹੜੇ ਮੋਡਰੇਟ ਲੋਕ ਨੇ ਕਹਿੰਦੇ ਜੰਗ ਨਹੀਂ ਕਰਨੀ। ਇਹ ਡਿਵੀਜ਼ਨ ਤੇ ਹਰ ਜਗ੍ਹਾ ਹੁੰਦੀ ਹੈ। ਔਰ ਤੁਹਾਨੂੰ ਪਤਾ ਈਰਾਨ ਦੇ ਅੰਦਰ ਤੇ ਲੋਕ ਬਾਹਰ ਸੜਕਾਂ ਤੇ ਨਿਕਲ ਆਏ ਸਨ। ਉਹਨਾਂ ਨੇ ਕਿਹਾ ਸੀ ਜਦੋਂ ਪਹਿਲੀ ਜੰਗਬੰਦੀ ਹੋਈ, ਉਹਨੇ ਕਿਹਾ ਜੀ ਸਾਨੂੰ ਜੰਗਬੰਦੀ ਕਬੂਲ ਨਹੀਂ, ਲੈਟਸ ਗੋ ਫॉर ਵਾਰ। So there are things, but I think it's problem of Iran how to settle it. That we should not be bothered about it. ਅਸੀਂ ਜਿਹੜੀ ਕੋਸ਼ਿਸ਼ ਨੇ ਉਹ ਅਸੀਂ ਕਰ ਰਹੇ ਹਾਂ ਔਰ ਸਾਨੂੰ ਅਸੀਂ ਪੋਲੀਟੀਕਲ ਜਿਹੜੀ ਲੀਡਰਸ਼ਿਪ ਹੈ ਉਹਨੂੰ ਹੀ ਕਨਵਿੰਸ ਕਰਨਾ ਹੈ। ਔਰ ਅਗਰ ਈਰਾਨ ਆਪਣੇ ਵਾਸਤੇ ਬਿਹਤਰ ਸਮਝਦਾ ਹੈ ਕਿ ਦੇ ਹੈਵ ਟੂ ਗੋ ਫॉर ਮੁਜ਼ਾਕਰਾਤ, ਔਰ ਮੇਰਾ ਖਿਆਲ ਹੈ ਕਿ ਅਗਰ ਤੁਸੀਂ ਜੰਗ ਵਾਸਤੇ ਵੀ ਜਾਓਗੇ 30 ਦਿਨ ਦੀ ਜੰਗ ਲੜੋਗੇ, 60 ਦਿਨ ਦੀ ਜੰਗ ਲੜੋਗੇ, 1 ਮਹੀਨੇ ਦੀ ਜੰਗ ਲੜ ਰਹੋਗੇ, 2 ਮਹੀਨੇ ਦੀ ਜੰਗ, ਅਲਟੀਮੇਟਲੀ ਤਾਂ ਯੂ ਹੈਵ ਟੂ ਸਿਟ ਔਨ ਦ ਟੇਬਲ ਟੂ ਫਾਰਮੂਲੇਟ ਸਮ ਪੀਸ ਪ੍ਰਪੋਜ਼ਲ। ਕਦੋਂ ਤੱਕ ਤੁਸੀਂ ਲੋਕਾਂ ਨੂੰ ਮਾਰਦੇ ਰਹੋਗੇ? ਤੇ ਸੂਨਰ ਦਾ ਬੈਟਰ। ਅਗਰ ਇੱਕ ਮੁਜ਼ਾਕਰਾਤ ਸ਼ੁਰੂ ਹੋ ਜਾਂਦੇ ਨੇ ਤੇ ਉਹਦਾ ਹੋ ਸਕਦਾ ਕੋਈ ਪਰਮਾਨੈਂਟ ਹੱਲ ਨਿਕਲ ਆਏ, ਲੇਕਿਨ ਜਦੋਂ ਤੱਕ ਮੁਜ਼ਾਕਰਾਤ ਸ਼ੁਰੂ ਨਹੀਂ ਹੋਣਗੇ
यही टेंशन की जिहड़ी कंडीशन है वो जारी रहेगी ਤੇ ਆਈ ਥਿੰਕ ਈਰਾਨ ਸ਼ੁੱਡ ਆਲਸੋ ਗਿਵ ਇਟ ਅ ਕੂਲ ਥਾਟ। ਬ੍ਰਿਗੇਡੀਅਰ ਸਾਹਿਬ, ਈਰਾਨ ਦੀ ਤਰਫ ਕੋਲ ਇਹ ਵੀ ਇੱਕ ਸਟੇਟਮੈਂਟ ਆਇਆ ਕਿ ਅਮਰੀਕਾ ਜਿਹੜਾ ਹੈ ਉਹ ਇਸ ਜੰਗਬੰਦੀ ਨੂੰ ਜਿਹੜੀ ਤੋਸੀ ਹੋਈ ਹੈ ਇਹਨੂੰ ਟਾਈਮ ਗੇਨ ਕਰਨ ਲਈ ਇਸਤੇਮਾਲ ਕਰ ਰਿਹਾ ਹੈ, ਉਹ ਮਜ਼ੀਦ ਤਿਆਰੀ ਕਰ ਰਿਹਾ ਹੈ ਔਰ ਫਿਰ ਇੱਕ ਵਾਰੀ ਹਮਲਾ ਕਰੇਗਾ ਈਰਾਨ ਤੇ। ਤੁਹਾਨੂੰ ਕੀ ਲੱਗ ਰਿਹਾ? ਜੀ ਕਰ ਸਕਦਾ, ਬਿਲਕੁਲ ਕਰ ਸਕਦਾ ਹੈ। ਜਦੋਂ ਤੱਕ ਟਰੰਪ ਉੱਤੇ ਬੈਠਾ ਹੈ ਜਿਹੜਾ ਪਾਗਲ ਆਦਮੀ ਹੈ, ਜੀ, ਹੀ ਇਜ਼ ਅ ਸਾਈਕੋਪੈਥ। ਤੁਸੀਂ ਸਾਈਕੋਪੈਥ ਸਮਝਦੇ ਹੋ ਨਾ, ਜਿਹੜਾ ਜ਼ਹਿਨੀ ਮਰੀਜ਼ ਜਿਹੜਾ ਹੁੰਦਾ ਹੈ, ਜਿਹੜਾ ਇਹ ਸਮਝਦਾ ਕਿ ਜਿਹੜਾ ਮੈਂ ਸੋਚ ਰਿਹਾ, ਜਿਹੜੇ ਮੇਰੇ ਖਿਆਲਾਤ ਨੇ ਉਹ ਸਭ ਤੋਂ ਬਿਹਤਰ ਖਿਆਲਾਤ ਨੇ, ਬਾਕੀ ਸਾਰੇ ਬੇਵਕੂਫ ਨੇ। ਇਸ ਕਿਸਮ ਦੇ ਸਾਈਕੋਪੈਥ ਜਿਹੜੇ ਨਫਸਿਆਤੀ ਮਰੀਜ਼ ਹੁੰਦੇ ਨੇ ਉਹਨਾਂ ਕੋਲੋਂ ਤੁਸੀਂ ਕੁਝ ਵੀ ਐਕਸਪੈਕਟ ਕਰ ਸਕਦੇ ਹੋ। ਔਰ ਉਹ ਹੈ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ। ਹੁਣ ਜੇ ਕੁਝ ਅਸੀਂ ਮਰਜ਼ੀ ਕਹੀਏ, ਪਰ ਹੈ ਤੇ ਉਹ ਪ੍ਰੈਜ਼ੀਡੈਂਟ, ਉਹਨਾਂ ਲੋਕਾਂ ਨੂੰ ਇਲੈਕਟ ਕੀਤਾ ਹੈ। ਟਿਲ ਦੀ ਟਾਈਮ ਦੇ ਇੰਪੀਚ ਹਿਮ, he can be impeached, that's not a problem। ਆਰਟੀਕਲ 25 ਉਹਨਾਂ ਦਾ ਇੱਕ ਮੌਜੂਦ ਹੈ ਜਿਹਦੇ ਤਹਿਤ ਉਹਦੀ ਇੰਪੀਚਮੈਂਟ ਹੋ ਸਕਦੀ ਹੈ। ਬਟ ਉਹ ਫॉर ਇੰਪੀਚਮੈਂਟ ਰਿਪਬਲਿਕਨ ਐਂਡ ਡੈਮੋਕ੍ਰੈਟਸ ਹੈਵ ਟੂ ਕੰਬਾਈਨ ਟੂਗੇਦਰ। ਤੇ ਜਦੋਂ ਤੱਕ ਉਹ ਨਹੀਂ ਹੁੰਦੀ ਤਾਂ ਪ੍ਰੈਜ਼ੀਡੈਂਟ ਤੇ ਹੈ, ਤੇ ਉਹ ਅਗਰ ਚਾਹੇ ਕਿ ਜੀ ਕੱਲ ਉਹ ਸਵੇਰੇ ਉੱਠ ਕੇ ਕਹਿ ਦੇਵੇ ਕਿ ਜੀ ਜੰਗਬੰਦੀ ਖਤਮ, ਅਸੀਂ ਵਾਰ ਸ਼ੁਰੂ ਕਰ ਰਹੇ ਹਾਂ, ਤਾਂ ਇਟ ਕੈਨ ਬੀ ਸਟਾਰਟਡ ਹਾਫ ਹਾਰਟedly ਜਾਂ ਫੁੱਲ ਹਾਰਟedly, ਦੈਟ ਇਜ਼ ਅਨਦਰ ਥਿੰਗ। ਬਟ ਅਗਰ ਉਹ ਆਰਡਰ ਕਹੇਗਾ ਆਰਮੀ ਨੂੰ ਕਿ ਜੀ ਤੁਸੀਂ ਜਾ ਕੇ ਹਮਲਾ ਕਰੋ, ਤਾਂ ਫਿਰ ਉਹੀ ਮੈਂ ਤੁਹਾਨੂੰ ਦੱਸਿਆ ਨਾ, ਜਿਸ ਤਰ੍ਹਾਂ ਇਹਨਾਂ ਨੇ ਖਰਜ ਆਈਲੈਂਡ ਤੋਂ ਤੇ ਪਲਟੂਨੀਅਮ ਐਨਰਿਚ ਯੂਰੇਨੀਅਮ ਲੈਣ ਵਾਸਤੇ ਥੱਲੇ ਉਤਰੇ ਸਨ। ਉਸ ਵੇਲੇ ਇਹਨਾਂ ਨੇ ਡਰਾਮਾ ਕੀ ਬਣਾਇਆ ਸੀ ਕਿ ਜੀ ਅਸੀਂ ਪਾਇਲਟ ਨੂੰ ਤਲਾਸ਼ ਕਰਨ ਜਾ ਰਹੇ ਹਾਂ। ਅਸਲ ਵਿੱਚ ਤੇ ਇਹ ਐਨਰਿਚ ਯੂਰੇਨੀਅਮ ਲੈਣ ਗਏ ਸਨ ਨਾ, ਤਾਂ ਉੱਥੇ ਈਰਾਨ ਨੇ ਕੀ ਹਾਲ ਕੀਤਾ ਸੀ ਇਹਨਾਂ ਦਾ, ਉਹਨੂੰ ਰਿਪੀਟ ਕਰਨ ਦੀ ਲੋੜ ਨਹੀਂ। ਲੇਕਿਨ ਉਹ ਪੂਰੀ ਮੀਡੀਆ ਤੇ ਆਇਆ ਸੀ ਕਿਸ ਤਰ੍ਹਾਂ ਉਹਨਾਂ ਨੇ ਤਿਆਰੇ ਤਬਾਹ ਕੀਤੇ, ਕਿਸ ਤਰ੍ਹਾਂ ਉਹਨਾਂ ਦੇ ਇੱਕ ਜਰਨੈਲ ਹੈ, ਉਹਨਾਂ ਨੇ ਖੁਦ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਜਦੋਂ ਉੱਥੇ ਲੈਂਡ ਕੀਤਾ ਤੇ ਜਿਸ ਬੰਦੇ ਦੇ ਕੋਲ ਪੱਥਰ ਸੀ ਉਹ ਸਾਨੂੰ ਪੱਥਰ ਤੋਂ ਮਾਰ ਰਿਹਾ ਸੀ, ਜਿਹਦੇ ਕੋਲ ਡੰਡਾ ਸੀ ਡੰਡੇ ਤੋਂ ਮਾਰ ਰਿਹਾ ਸੀ। ਸੋ ਇਫ ਯੂ ਆਰਡਰਸ ਕੇ ਜੀ ਕਰੋ ਤਾਂ ਆਰਮੀ ਨੂੰ ਤਾਂ ਕਰਨਾ ਪਏਗਾ, ਬਿਕੋਜ਼ ਆਰਮੀ ਜਿਹੜੀ ਹੈ ਉੱਥੇ प्रेसिडेंट के ऑर्डर पे चलती है। प्रेसिडेंट इज द सुप्रीम कमांडर इन अमेरिका। तो वो हो सकता है, बिल्कुल क्यों नहीं हो सकता। बट अभी चूंकि जंगबंदी एक्सटेंड हो गई है तो हमें ये उम्मीद करनी चाहिए कि इस एक्सटेंशन के अंदर कोई पीस के मुज़ाकरात चल जाएं तो वो ज़्यादा बेहतर होगा।